व्यूअर्स वेलकम बैक इन आवर प्रोग्राम जी डॉक्टर साहब पहला तो आप ਜਿਹੜੇ ਪਹਿਲੇ ਸੈਗਮੈਂਟ 'ਚ ਆਪਾਂ ਗੱਲਬਾਤ ਕੀਤੀ ਜਿਹੜਾ ਕੇਸ ਹੈ ਡੇਰਾ ਸੌਦਾ ਸਾਧ ਦਾ ਤੇ ਹੁਣ ਆਪਾਂ ਅਗਲੇ ਇਸ਼ੂ ਬਾਰੇ ਤੁਹਾਡੇ ਵਿਚਾਰ ਜਾਨਣਾ ਚਾਹਾਂਗੇ ਕੀ ਕਹਿਣਾ ਚਾਹੋਗੇ ਦੇਖੋ ਅਕਸਰ ਅਸੀਂ ਜਦੋਂ ਭਾਰਤ ਪਾਕਿਸਤਾਨ ਚੀਨ ਦੇ ਵਿਚਕਾਰ ਬਫਰ ਸਟੇਟ ਖਾਲਿਸਤਾਨ ਦੀ ਗੱਲ ਕਰਦੇ ਜੀ ਤੇ ਉਦੋਂ ਸਾਡਾ ਆਰਗੂਮੈਂਟ ਜਿੱਥੇ ਇੱਕ ਤਾਂ ਵੈਸੇ ਵੀ ਜਦੋਂ ਅਸੀਂ ਇੰਟਰਨੈਸ਼ਨਲ ਬਾਰਡਰ ਦੇਖਦੇ ਹਾਂ ਵਾਗਾ ਤੋਂ ਹੁਸੈਨੀਵਾਲਾ ਤੱਕ ਜਿਹੜੀ ਇੰਟਰਨੈਸ਼ਨਲ ਬਾਰਡਰ ਦੀ ਲਾਈਨ ਦੋਵਾਂ ਪੰਜਾਬਾਂ ਵਿਚਾਲੇ ਖਿੱਚੀ ਗਈ ਅਸੀਂ ਉਸ ਦੇ ਉੱਤੇ ਬੈਠੇ ਔਰ ਸਾਡੀ ਸਿਵਲਾਈਜੇਸ਼ਨ ਸਾਡੀ ਸਿੱਖ ਸੱਭਿਅਤਾ ਜਾਂ ਇਵਨ ਕੁੱਲ ਸਿੱਖ ਆਬਾਦੀ ਦਾ ਵੱਡਾ ਹਿੱਸਾ ਮੈਜੋਰਿਟੀ ਉਸ ਵਾਗਾ ਬਾਰਡਰ ਤੋਂ ਜਮਨਾ ਦਰਿਆ ਦੇ ਵਿਚਾਲੇ ਹੈ ਔਰ ਜੇ ਇਹਨੂੰ ਅਸੀਂ ਇਵਨ 47 ਦੇ ਦੌਰ ਤੱਕ ਵੀ ਦੇਖੀਏ ਉਸ ਤੋਂ ਪਹਿਲਾਂ ਦੇ ਵੀ ਕਿ ਜਮਨਾ ਤੱਕ ਇਵਨ ਜਿਹੜੀ ਜੀਂਦ ਰਿਆਸਤ ਔਰ ਕੈਥਲ ਔਰ ਦੂਸਰਾ ਔਰ ਇਹ ਵਾਰਸੀ ਕਿਸੇ ਵੇਲੇ ਗੁਰੂ ਸਾਹਿਬ ਦਾ ਕਿ ਭਾਈ ਤੁਹਾਡੇ ਘੋੜੇ ਜਿਹੜੇ ਨੇ ਉਹ ਜਮਨਾ ਦਾ ਪਾਣੀ ਪੀਣਗੇ 6ਵੇਂ 7ਵੇਂ ਪਾਤਸ਼ਾਹ ਦੇ ਨਾਲ ਇਸ ਗੱਲ ਨੂੰ ਜੋੜਿਆ ਜਾਂਦਾ ਜੀ ਹੁਣ ਇਸ ਸਾਰੇ 'ਚ ਕੁਦਰਤੀ 47 ਦੀ ਜਿਹੜੀ ਬੜੀ ਦੁਖਦ ਵੰਡ ਸੀ ਜਿਹਨੇ ਦੋਨੋਂ ਪਾਸਿਆਂ ਭਾਰੀ ਤਬਾਹੀ ਮਚਾਈ ਤਬਾਹੀ ਕੀਤੀ ਸਿਵਲ ਵਾਰ ਬਣੀ ਔਰ ਜਿਹੜਾ ਉਹ ਦੁਖਾਂਤ ਹੈ ਅੱਜ ਵੀ 70 ਸਾਲ ਬਾਅਦ ਉਸ ਨੂੰ ਅਸੀਂ ਯਾਦ ਕਰਦੇ ਪਰ ਉਹਦੇ ਚੋਂ ਇੱਕ ਪਾਰਟ ਜਿਹੜਾ ਮੈਂ ਸਮਝਦਾ ਵੀ ਸਾਡੇ ਲਈ ਬਲੈਸਿੰਗ ਇਨ ਡਿਸਗਾਈਜ਼ ਨਿਕਲੀ ਕਿ 47 ਤੋਂ ਪਹਿਲਾਂ ਕੋਈ ਟੈਰੀਟਰੀ ਐਸੀ ਨਹੀਂ ਸੀ ਜਿੱਥੇ ਕਿ ਅਸੀਂ ਮੈਜੋਰਿਟੀ 'ਚ ਹੋਈਏ ਸਿੱਖ ਕੋਈ ਜ਼ਿਲ੍ਹਾ ਵੀ ਐਸਾ ਨਹੀਂ ਸੀ ਉਸ ਵੇਲੇ ਸਿਰਫ 2 ਤਹਿਸੀਲਾਂ ਉਸ ਵੇਲੇ ਦੇ ਪੰਜਾਬ ਦੇ 47 ਤੋਂ ਪਹਿਲਾਂ ਦਾ ਸੀ 13% ਸਾਡੀ ਆਬਾਦੀ ਸੀ ਤੇ ਤਹਿਸੀਲ ਮੋਗਾ ਤੇ ਤਹਿਸੀਲ ਤਰਨਤਾਰਨ ਸੀ ਜਿੱਥੇ ਸਿੱਖ ਮੈਜੋਰਿਟੀ ਸਨ ਬਾਕੀ ਕੋਈ ਤਹਿਸੀਲ ਵੀ ਨਹੀਂ ਸੀ ਜੀ ਸੋ ਉਸ ਤੋਂ ਬਾਅਦ 47 ਤੋਂ ਬਾਅਦ ਔਰ ਫਿਰ ਇਹਨਾਂ ਨੇ ਜੋ 1966 ਦੇ ਵਿੱਚ ਜਿਸ ਕਿਸਮ ਦੀ ਧੋਖਾ ਫਰੇਬੀ ਕੀਤੀ ਪੰਜਾਬੀ ਬੋਲਦੇ ਇਲਾਕੇ ਕੱਢਣ ਦੀ ਅੱਜ 50,300 ਸਕੁਅਰ ਕਿਲੋਮੀਟਰ ਟੈਰੀਟਰੀ ਹੈ ਜਿੱਥੇ ਕਿ ਸਿੱਖ ਮੈਜੋਰਿਟੀ ਦੇ ਵਿੱਚ ਨੇ ਲਗਭਗ 70% ਸਾਡੀ ਆਬਾਦੀ ਉਸ ਪੰਜਾਬ ਜਿਹੜਾ ਇੰਡੀਅਨ ਆਕੂਪਾਈਡ ਪੰਜਾਬ ਹੈ ਉਹਦੇ 'ਚ ਅੱਜ ਹੈ ਸੋ ਜਿਹੜਾ ਸਾਡੇ ਭਵਿੱਖ ਦੇ ਖਾਲਿਸਤਾਨ ਦਾ ਨਿਊਕਲੀਅਸ ਬਣਦਾ ਬਿਲਕੁਲ ਫਿਰ ਜਦੋਂ ਅਸੀਂ ਦੋਨੋਂ ਸੱਭਿਅਤਾਵਾਂ ਦੇ ਟਕਰਾਅ ਦੀ ਗੱਲ ਕਰਦੇ ਹਾਂ ਕਿ ਜਿਹੜੀ ਹਿੰਦੂ ਜ਼ਹਿਨੀਅਤ ਹੈ ਹਿੰਦੂ ਮਾਨਸਿਕਤਾ ਹੈ ਉਹਨਾਂ ਨੇ ਕਦੇ ਵੀ ਮੁਸਲਮਾਨਾਂ ਨੂੰ ਇਸਲਾਮ ਨੂੰ ਐਕਸੈਪਟ ਕਰਨਾ ਤਾਂ ਦੂਰ ਦੀ ਗੱਲ ਉਹਨਾਂ ਦੇ ਪ੍ਰਤੀ ਹਮੇਸ਼ਾ ਨਫ਼ਰਤ ਕੰਟੈਂਪਟ ਰੱਖਿਆ ਉਹਨਾਂ ਦੇ ਲਈ ਮਲੇਸ਼ ਸ਼ਬਦ ਘੜਿਆ ਇੱਕ ਪਾਸੇ ਭਾਵੇਂ ਇਹ ਉਹਨਾਂ ਦੇ ਰਾਜ ਨੂੰ ਕਬੂਲਣ ਦੇ ਲਈ ਉਹਨਾਂ ਤੋਂ ਰਿਆਇਤਾਂ ਲੈਣ ਦੇ ਲਈ ਈਸ਼ਵਰੋ ਕਹਿੰਦੇ ਸੀ ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ ਪਰ ਦੂਸਰੇ ਪਾਸੇ ਸਮਾਜ ਦੇ ਅੰਦਰ ਉਹਨਾਂ ਨੂੰ ਮਲੇਸ਼ ਬਣਾ ਕੇ ਉਹਨਾਂ ਦੇ ਹੱਥ ਦਾ ਈਵਨ ਟੱਚ ਕੀਤਾ ਪਾਣੀ ਵੀ ਪੀਣਾ ਜਿਹੜਾ ਉਸ ਨੂੰ ਜਿਹੜਾ ਉਹ ਜ਼ਾਤੀ ਪ੍ਰਥਾ ਦੇ ਥੱਲੇ ਜਿਹੜਾ ਉਹ ਜ਼ਾਤੀ ਤੋਂ ਡਿੱਗਣਾ ਜਾਂ ਕੁਜਾਤੀ ਹੋਣਾ ਇਸ ਨੂੰ ਬਿਆਨੇ ਹੁਣ ਇਸ ਦੇ ਉਲਟ ਜਦੋਂ ਅਸੀਂ ਸਿੱਖ ਰੈਵੋਲੂਸ਼ਨ ਦੀ ਗੱਲ ਕਰਦੇ ਹਾਂ ਗੁਰੂ ਨਾਨਕ ਸਾਹਿਬ ਦੀ ਆਮਦ ਭਾਈ ਮਰਦਾਨਾ ਸਾਈਂ ਮੀਆਂ ਮੀਰ ਬਾਬਾ ਫਰੀਦ ਦਾ ਕਲਾਮ ਔਰ 10ਵੇਂ ਪਾਤਸ਼ਾਹ ਦੀਆਂ ਜੰਗਾਂ ਦੀ ਗੱਲ ਕਰੀਏ ਤਾਂ ਫਿਰ ਪੀਰ ਬੁੱਧੂ ਸ਼ਾਹ ਨਬੀ ਖਾਨ ਗਨੀ ਖਾਨ ਉਹ ਸਾਰੇ ਰਿਸ਼ਤੇ ਜਿਹੜੇ ਨੇ ਜਿਹੜੇ ਕਿ ਬੇਸ਼ੱਕ 47 ਦੇ ਪਾਗਲਪਨ ਦੇ ਦੌਰ 'ਚ ਔਰ ਇਹ ਵੀ ਇੱਕ ਵੱਖਰੀ ਗੱਲ ਹੈ ਜਦੋਂ ਅਸੀਂ ਹੁਣ ਇਹ 47 ਦਾ ਸੈਗਮੈਂਟ ਕੀਤਾ 17 ਅਗਸਤ ਨੂੰ ਕਿ ਵੀ ਕੀ ਹੋਇਆ ਦੋਨੋਂ ਪਾਸੇ ਇੱਕ ਪਾਸੇ ਸਾਡੇ ਇੱਕ ਪਾਕਿਸਤਾਨੀ ਵੀਰ ਨੇ ਕਮੈਂਟ ਲਿਖਿਆ ਉਸ ਸੈਗਮੈਂਟ ਦੇ ਥੱਲੇ ਉਹਨਾਂ ਨੇ ਕਿਹਾ ਜੀ ਅਸੀਂ ਤਾਰੀਫ ਕਰਦੇ ਕਿ ਜੀ ਤੁਸੀਂ ਦੋਸਤ ਹੋ ਮੁਸਲਮਾਨਾਂ ਦੇ ਤੁਸੀਂ ਬੜੀ ਹਮਦਰਦੀ ਰੱਖਦੇ ਹੋ ਤੁਸੀਂ ਬੜੀ ਸਚਿਆਰਤਾ ਨਾਲ ਹਰ ਗੱਲ ਨੂੰ ਦੇਖਦੇ ਹੋ ਪਰ ਜੋ ਕੁਝ 47 ਚ ਸਿੱਖਾਂ ਨੇ ਸਾਡੇ ਨਾਲ ਕੀਤਾ ਸਾਡੀਆਂ ਬਹੁ ਬੇਟੀਆਂ ਨਾਲ ਹੋਇਆ ਜਾਂ ਦੂਜਾ ਉਹਨੂੰ ਸਦੀਆਂ ਲੱਗਣਗੀਆਂ ਉਹਨਾਂ ਜ਼ਖਮਾਂ ਨੂੰ ਭਰਨ ਦੇ ਲਈ ਬੜਾ ਪੋਲਾਈਟ ਪਾਰਟ ਸੀ ਨਾਲ ਦੀ ਨਾਲ ਕਿਉਂਕਿ ਉਸ ਤੋਂ ਪਹਿਲਾਂ ਅਸੀਂ ਇੱਕ ਸੈਗਮੈਂਟ ਦੇ ਵਿੱਚ ਵੀ ਔਰ ਓਪਨਲੀ ਕਿ ਵੀ ਜਦੋਂ ਮੈਂ ਕਹਿੰਦਾ ਕਿ ਵੀ ਮੇਰੇ ਲਈ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਇੱਕ ਇਨਸਪਾਇਰਿੰਗ ਲੀਡਰ ਨੇ ਜਿਨ੍ਹਾਂ ਤੋਂ ਮੈਂ ਜਿਹੜਾ ਉਹ ਪ੍ਰੇਰਨਾ ਲੈਂਦਾ ਤੇ ਸਾਡੇ ਬਹੁਤ ਚੰਗੇ ਮਿੱਤਰ ਜਿਹੜੇ ਕਿ ਲਗਾਤਾਰਤਾ ਨਾਲ ਸਾਡੇ ਹਮਦਰਦ ਨੇ ਦੋਸਤ ਨੇ ਆਰਥਿਕ ਤੌਰ ਦੇ ਉੱਤੇ ਵੀ ਖਾਲਿਸਤਾਨ ਅਫੇਅਰ ਸੈਂਟਰ ਔਰ ਸਾਡੇ ਨਾਲ ਜੁੜੇ ਰਹੇ ਉਹਨਾਂ ਦਾ ਇੱਕ ਟੈਕਸਟ ਜਿਹੜਾ ਅੱਜ ਹੀ ਆਇਆ ਮੈਨੂੰ ਥੋੜਾ ਜਿਹਾ ਉਸਨੇ ਬੇਆਰਾਮ ਵੀ ਕੀਤਾ ਪਰ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਜੀ ਤੁਸੀਂ ਮੇਰੇ ਰੋਲ ਮਾਡਲ ਸੀ ਮੈਂ ਸਮਝਦਾ ਸੀ ਵੀ ਪਰ ਤੁਸੀਂ ਜਿਸ ਕਿਸਮ ਦਾ ਸਟੈਂਡ ਇਸ ਕਾਇਦੇ ਆਜ਼ਮ ਦੇ ਇਸ਼ੂ ਤੇ ਔਰ 47 ਤੇ ਲਿਆ ਇਹਨੇ ਮੈਨੂੰ ਬਹੁਤ ਹਰਟ ਕੀਤਾ
ਉਹਨਾਂ ਨੇ ਫਿਰ ਆਪਣੇ ਪਰਿਵਾਰ ਦੀ ਕਹਾਣੀ ਕਿ ਕਿਵੇਂ ਮੇਰੀ ਮਾਤਾ ਨਾਲ ਸੰਬੰਧਿਤ ਜਿਹੜੇ ਇੰਨੇ ਰਿਸ਼ਤੇਦਾਰ 47 ਚ ਮਾਰੇ ਗਏ, ਦਾਦਕਿਆਂ ਵੱਲੋਂ ਇਹ ਹੋਇਆ, ਕਿਵੇਂ ਅਸੀਂ ਬੇਘਰ ਹੋ ਕੇ ਆਏ। ਔਰ ਉਹਨਾਂ ਨੇ ਮੈਨੂੰ NPR ਰੇਡੀਓ ਤੇ ਕੋਈ ਇਹਦੇ ਤੇ ਡਿਸਕਸ਼ਨ ਵੀ ਹੋਈ ਹੈ, ਉਹਦਾ ਲਿੰਕ ਵੀ ਭੇਜਿਆ। ਭਾਵੇਂ ਉਹਨਾਂ ਨੇ ਬੜੇ ਇਮੋਸ਼ਨਲ ਹੋ ਕੇ ਈਮੇਲ ਲਿਖਦੇ ਤੱਕ ਉਹਨਾਂ ਨੇ ਅਖੀਰ 'ਚ ਮੁਲਾਕਾਤ ਦੀ ਗੱਲ ਵੀ ਕੀਤੀ ਵੀ ਅਸੀਂ ਕਦੋਂ ਮਿਲਾਂਗੇ। ਪਰ ਇੱਕ ਮੈਂ ਇਹ ਕਹਿ ਰਿਹਾ ਕਿ ਵੀ ਜਦੋਂ ਅਸੀਂ ਇਸ ਕਿਸਮ ਦੀ ਗੱਲ ਕਰਦੇ ਹਾਂ, ਬੇਸ਼ੱਕ ਇਹ ਜਿਹੜੇ ਵੀਪਿੰਗ ਵੂੰਡਸ ਹੁੰਦੇ ਨੇ, ਜਿਹੜੇ ਜ਼ਖਮ ਰਿਸਦੇ ਰਹਿੰਦੇ ਨੇ, ਕਈ ਵਾਰ ਕੁਝ ਮਾਮਲਿਆਂ 'ਚ ਅਸੀਂ ਜਜ਼ਬਾਤ ਨੂੰ ਓਵਰਕਮ ਨਹੀਂ ਕਰ ਸਕਦੇ। ਹਾਲਾਂਕਿ ਜਦੋਂ ਮਿਲੇ ਤਾਂ ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਵੀ ਤੁਹਾਡਾ ਪਰਿਵਾਰ ਨਹੀਂ, ਮੇਰੇ ਆਪਣੇ ਦਾਦੀ ਜੀ ਵੀ ਇਸ 47 ਦੇ ਦੌਰ ਦੇ ਵਿੱਚ ਮਾਰੇ ਗਏ ਸੀ ਔਰ ਸਾਡਾ ਪਰਿਵਾਰ ਵੀ ਇਵੇਂ ਹੀ 3 ਕੱਪੜਿਆਂ 'ਚ ਕਈ ਮੀਲ ਪੈਦਲ ਤੁਰ ਕੇ ਆਇਆ ਸੀ। ਪਰ ਜਦੋਂ ਤੁਸੀਂ ਸਾਰੇ ਸਿਨੈਰੀਓ ਨੂੰ ਦੇਖਦੇ ਹੋ ਔਰ ਫਿਰ ਤੁਸੀਂ ਐਮੋਸ਼ਨ ਨੂੰ ਉਸ ਦੇ ਵਿਚਾਲੇ ਨਹੀਂ ਆਣ ਦਿੰਦੇ, ਤੁਸੀਂ ਉਸ ਤੋਂ ਬਿਯੋਂਡ ਜਾ ਕੇ ਦੇਖਦੇ ਹੋ ਕਿ ਕਿਹੜੇ ਹਾਲਾਤ, ਕਿਹੜੇ ਸਰਕਮਸਟੈਂਸਸ ਕਿਹਨੇ ਕ੍ਰੀਏਟ ਕੀਤੇ। ਬਿਲਕੁਲ। ਔਰ ਮੈਂ ਸਮਝਦਾ ਹਾਂ ਵੀ ਇਹ ਹੌਸਟਿਲਿਟੀ ਜਾਂ ਜਿਹੜੀ ਦੁਸ਼ਮਣੀ ਇੱਕ ਕਿਸਮ ਦੀ ਮਾਨਸਿਕਤਾ ਜਾਂ ਜ਼ਹਿਨੀਅਤ ਦੇ ਵਿੱਚ ਜਦੋਂ ਤੁਸੀਂ ਇਹਦੇ ਪਿੱਛੇ ਖੇਡ ਦੇਖੋਗੇ, ਗਾਂਧੀ ਦੀ, ਨਹਿਰੂ ਦੀ ਔਰ ਇਸ ਕਿਸਮ ਦੀ, ਫਿਰ ਇਹ ਗੱਲ ਸਮਝਣੀ ਜਿਹੜੀ ਹੈ ਉਹ ਔਖੀ ਨਹੀਂ ਹੈ ਕਿ ਵੀ ਇਸ ਸਾਰੇ ਪਾਰਟ ਨੂੰ ਜੇ ਤੁਸੀਂ ਉਹਦੇ 'ਚ ਹੀ ਰਹੋਗੇ। ਔਰ ਜਿਵੇਂ ਸਰ ਕਪੂਰ ਸਿੰਘ ਉਹਨਾਂ ਨੂੰ ਵੀ ਮਾਸਟਰ ਤਾਰਾ ਸਿੰਘ ਨੇ ਕਿਹਾ ਜਦੋਂ ਕਾਇਦੇ ਆਜ਼ਮ ਨਾਲ ਮੀਟਿੰਗ ਤੋਂ ਪਹਿਲਾਂ ਹੀ ਚਲੇ ਗਏ ਕਿ ਜੀ ਮੈਂ ਸਾਹਿਬਜ਼ਾਦਿਆਂ ਦੇ ਕਾਤਲਾਂ ਨਾਲ ਕਿਵੇਂ ਗੱਲਬਾਤ ਕਰ ਸਕਦਾ, ਤੇ ਸਰ ਕਪੂਰ ਸਿੰਘ ਨੇ ਉਹਨਾਂ ਨੂੰ 1 to 1 'ਚ ਹੀ ਕਿਹਾ ਕਿ ਮਾਸਟਰ ਜੀ ਜਿਨ੍ਹਾਂ ਦੇ ਸਾਹਿਬਜ਼ਾਦੇ ਮਾਰੇ ਗਏ ਸੀ ਉਹਨਾਂ ਦੇ ਪਿਤਾ ਨੇ ਤਾਂ ਬਹਾਦਰ ਸ਼ਾਹ ਦੇ ਨਾਲ ਨੈਗੋਸ਼ੀਏਸ਼ਨ ਓਪਨ ਕੀਤੀ ਸੀ, ਉਹਨੂੰ ਤਖਤ ਵੀ ਦਿਵਾਇਆ ਸੀ ਜੀ। ਔਰ ਇਹ ਗੱਲ ਹਿਸਟੋਰੀਕਲੀ ਟਰੂ ਹੈ। ਠੀਕ ਹੈ ਕਈ ਵਾਰ ਜਿਹੜੇ ਪਰਸਨਲ ਬਿਟਰਨੈਸਸ ਹੁੰਦੀਆਂ ਉਹ ਸਾਨੂੰ ਬਹਿਣ ਨਹੀਂ ਦਿੰਦੀਆਂ, ਪਰ ਮੈਂ ਸਮਝਦਾ ਕਿ ਵੀ ਇਹੀ ਜੇ ਅਸੀਂ ਇਹਨੂੰ ਓਵਰਕਮ ਕਰਕੇ ਓਵਰਆਲ ਦੇਖੀਏ, ਸਾਰੀ ਪਿਕਚਰ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਕੌਣ ਕਿੱਥੇ ਵਰਤਿਆ ਗਿਆ ਤੇ ਗੱਲ ਸੌਖੀ ਸਮਝ ਆ ਜਾਂਦੀ ਹੈ। ਸੋ ਮੈਂ ਜਿਹੜੀ ਕਹਾਣੀ ਕਰਕੇ ਇਸ ਸਾਰੇ ਜਿਸ ਨੂੰ ਤੁਸੀਂ ਕਹੋ ਕਿ ਵੀ ਵੱਡੀ ਕਥਾ ਨੂੰ ਸ਼ੁਰੂ ਕਰ ਲਿਆ ਦੁਬਾਰਾ ਜੀ। ਅੱਜ ਇੱਕ ਸਟੋਰੀ BBC ਦੀ ਹਿੰਦੀ ਸਰਵਿਸ ਦੇ ਇੱਕ ਪੱਤਰਕਾਰ ਦਲੀਪ ਸਿੰਘ ਨੇ ਕੀਤੀ ਔਰ ਮੈਂ ਜਦੋਂ ਬਫਰ ਸਟੇਟ ਦੀ ਗੱਲ ਕਰਦਾ ਮੈਂ ਸਮਝਦਾ ਵੀ ਇਹਦੇ ਬਾਵਜੂਦ ਉਹ ਸਿੱਖ ਵੀ ਨੇ ਜਿਨ੍ਹਾਂ ਨੇ ਡਬਲ ਉਜਾੜਾ ਝੱਲਿਆ ਜੀ। ਇੱਕ ਤਾਂ 47 ਦੇ ਵਿੱਚ ਉਜੜੇ ਸਭ ਕੁਝ ਗਵਾ ਕੇ, ਫਿਰ ਨਵੰਬਰ 84 ਦੇ ਵਿੱਚ ਜਿਹੜਾ ਹੈ ਉਹ ਸਭ ਕੁਝ ਉਜਾੜ ਕੇ ਫਿਰ ਪੰਜਾਬ 'ਚ ਆਏ ਔਰ ਉਹਦੇ ਬਾਵਜੂਦ ਉਹ ਸਿੱਖ ਸਮਝਦੇ ਨੇ ਕਿ ਅਲਟੀਮੇਟਲੀ ਇੰਡੀਆ ਔਰ ਪਾਕਿਸਤਾਨ ਇਹਨਾਂ ਦੋਨਾਂ ਦੀ ਹੋਂਦ ਦਾ ਜੇ ਦੋਸਤਾਨਾ ਅੰਦਾਜ਼ ਦੇ ਵਿੱਚ ਰਹਿਣ ਤੇ ਇਹਦੇ 'ਚ ਹੀ ਭਲਾ ਹੈ। ਔਰ ਇਹ ਸਟੋਰੀ ਉਹਨਾਂ ਨੇ ਜਿਹੜੀ ਉਹਦਾ ਕਿਉਂਕਿ ਹਿੰਦੀ 'ਚ ਹੈ ਪਰ ਮੈਂ ਇਹਨੂੰ ਪੰਜਾਬੀ 'ਚ ਪੜਾਂਗਾ ਔਰ ਉਹਦੇ 'ਚ ਹੈਡਲਾਈਨ ਹੈ ਕਿ ਇੱਕ ਦੂਸਰੇ ਤੇ ਜਾਨ ਛਿੜਕਣ ਵਾਲੇ ਇਹ ਭਾਰਤ ਤੇ ਪਾਕਿਸਤਾਨ। ਹੁਣ ਇਹ ਮੈਂ ਉਹਦਾ ਸਸਪੈਂਸ ਨਹੀਂ ਖਤਮ ਕਰਨਾ ਚਾਹੁੰਦਾ ਔਰ ਉਹ ਭਾਰਤ ਤੇ ਪਾਕਿਸਤਾਨ ਦੀ ਜਿਹੜੀ ਤਸਵੀਰ ਹੈ ਜਿਹੜੀ BBC ਨੇ ਸਟੋਰੀ ਦਿੱਤੀ ਉਹ ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ ਜੀ। 70 ਸਾਲ ਪਹਿਲਾਂ ਅੱਧੀ ਰਾਤ ਨੂੰ ਹਿੰਦੁਸਤਾਨ ਨੂੰ ਅੰਗਰੇਜ਼ੀ ਹਕੂਮਤ ਤੋਂ ਆਜ਼ਾਦੀ ਤਾਂ ਮਿਲੀ ਲੇਕਿਨ ਬਟਵਾਰੇ ਦੀ ਕਲਮ ਨੇ ਇਹਦੇ 2 ਹਿੱਸੇ ਵੀ ਕਰ ਦਿੱਤੇ। ਅਗਲੀ ਸਵੇਰ 2 ਮੁਲਕਾਂ ਦੇ ਵਿੱਚ ਭਾਵੇਂ ਇੱਕੋ ਹੀ ਸੂਰਜ ਜਿਹੜਾ ਹੈ ਉਹ ਚੜ੍ਹਿਆ ਪਰ ਇੱਕ ਸੂਰਜ ਚੜ੍ਹਨ ਵਾਲੇ ਖਿੱਤੇ ਦਾ ਨਾਮ ਭਾਰਤ ਸੀ ਤੇ ਦੂਸਰੇ ਦਾ ਪਾਕਿਸਤਾਨ ਸੀ। ਅੱਜ ਇਹਨਾਂ ਦੋਨਾਂ ਦੇ ਰਿਸ਼ਤੇ ਕਿਉਂ ਜਿਹੇ ਨੇ ਸਾਰੀ ਦੁਨੀਆ ਜਾਣਦੀ ਹੈ, ਪਰ ਅੱਜ ਤੁਹਾਨੂੰ ਅਸੀਂ ਐਸੇ ਭਾਰਤ ਤੇ ਪਾਕਿਸਤਾਨ ਨਾਲ ਮਿਲਾਉਣ ਜਾ ਰਹੇ ਹਾਂ ਜਿਹੜੇ ਇੱਕ ਦੂਸਰੇ ਤੇ ਜਾਨ ਛਿੜਕਦੇ ਨੇ। ਹਾਲਾਤ ਖਰਾਬ ਹੋਏ ਤੇ ਪਾਕਿਸਤਾਨ ਅੱਗੇ ਵੱਧ ਕੇ ਭਾਰਤ ਦੀ ਰੱਖਿਆ ਕਰਦਾ ਜੀ। ਪੰਜਾਬ ਦੇ ਜ਼ਿਲ੍ਹਾ ਮੁਕਤਸਰ ਦੇ ਮਲੋੜ 'ਚ ਰਹਿੰਦੇ ਨੇ ਭਾਰਤ ਤੇ ਪਾਕਿਸਤਾਨ ਨਾਂ ਦੇ 2 ਭਰਾ। ਭਾਰਤ ਸਿੰਘ ਦੀ ਉਮਰ 12 ਸਾਲ ਦੀ ਹੈ, ਪਾਕਿਸਤਾਨ ਸਿੰਘ ਦੀ 11 ਸਾਲ ਦੀ ਹੈ। ਦੋਨੋਂ ਬੱਚਿਆਂ ਦਾ ਇਹ ਨਾਂ ਉਹਨਾਂ ਦੇ ਪਿਤਾ ਗੁਰਮੀਤ ਸਿੰਘ ਨੇ ਰੱਖਿਆ। ਭਾਰਤ ਸਿੰਘ ਉਮਰ 'ਚ ਵੱਡਾ ਤੇ ਉਹਦੇ ਨਾਂ ਨੂੰ ਲੈ ਕੇ ਕਦੇ ਕਿਸੇ ਨੂੰ ਇਤਰਾਜ਼ ਨਹੀਂ ਹੋਇਆ, ਪਰ ਸਾਲ 2007 'ਚ ਜਦੋਂ ਗੁਰਮੀਤ ਸਿੰਘ ਦੇ ਘਰ ਦੂਸਰਾ ਬੇਟਾ ਪੈਦਾ ਹੋਇਆ ਤੇ ਉਹਨੇ ਉਹਦਾ ਨਾਂ ਪਾਕਿਸਤਾਨ ਰੱਖ ਦਿੱਤਾ। ਨਵੇਂ ਆਏ ਮਹਿਮਾਨ ਦੀ ਖੁਸ਼ੀ ਤਾਂ ਸੀ ਪਰ ਪਾਕਿਸਤਾਨ ਨਾਂ ਰੱਖੇ ਜਾਣ ਤੇ ਪਾਕਿਸਤਾਨ ਸਿੰਘ ਸਾਰੇ ਘਰ ਦੇ ਮਾਯੂਸ ਸਨ ਜੀ। ਗੁਰਮੀਤ ਸਿੰਘ ਕਹਿੰਦੇ ਨੇ ਕਿ ਛੋਟੇ ਬੇਟੇ ਦੇ ਨਾਂ ਨੂੰ ਲੈ ਕੇ ਰਿਸ਼ਤੇਦਾਰਾਂ ਤੇ ਪੜੋਸੀਆਂ ਨੇ ਵੀ ਇਤਰਾਜ਼ ਕੀਤਾ ਪਰ ਮੇਰਾ ਇਰਾਦਾ ਨਹੀਂ ਬਦਲਿਆ। ਗੁਰਮੀਤ ਸਕੂਲ 'ਚ ਜਦੋਂ ਛੋਟੇ ਬੱਚੇ ਦਾ ਨਾਂ ਉਹਨੂੰ ਦਾਖਲ ਕਰਵਾਉਣ ਲਈ ਪਾਕਿਸਤਾਨ ਸਿੰਘ ਲਿਖਵਾਉਣ ਲੱਗਾ
ਤੇ ਸਕੂਲ ਦੇ ਐਡਮਿਨਿਸਟ੍ਰੇਸ਼ਨ ਨੇ ਨਾ ਉਹਨਾਂ ਨੇ ਕਿਹਾ ਜੀ ਅਸੀਂ ਇਸ ਨਾਂ ਦੇ ਬੱਚੇ ਨੂੰ ਨਹੀਂ ਦਾਖਲ ਕਰ ਸਕਦੇ, ਤੁਸੀਂ ਨਾਂ ਬਦਲੋ, ਤੇ ਕਾਗਜ਼ਾਂ ਦੇ ਵਿੱਚ ਫਿਰ ਉਹਦਾ ਨਾਂ ਕਰਨਦੀਪ ਸਿੰਘ ਲਿਖਵਾਉਣਾ ਪਿਆ। ਪਰ ਉਸ ਦਾ ਨਾਂ ਜਦੋਂ ਉਹਨੇ ਇਹੀ ਨਹੀਂ ਵੀ ਬੱਚਿਆਂ ਦਾ ਨਾਂ ਰੱਖਿਆ, ਫਿਰ ਉਹਨੇ ਨੈਸ਼ਨਲ ਹਾਈਵੇ 10 ਦੇ ਉੱਤੇ ਗੁਰਮੀਤ ਸਿੰਘ ਨੇ ਆਪਣੀ ਦੁਕਾਨ ਖੋਲੀ ਤੇ ਦੁਕਾਨ ਦਾ ਨਾਂ ਵੀ ਬੇਟਿਆਂ ਦੇ ਨਾਂ ਤੇ ਰੱਖਿਆ, ਭਾਰਤ ਪਾਕਿਸਤਾਨ ਵੁੱਡ ਵਰਕਸ। ਔਰ ਦਰਸ਼ਕ ਸਕਰੀਨ ਤੇ ਦੇਖ ਰਹੇ ਨੇ ਕਿ ਉਹ ਭਾਰਤ ਪਾਕਿਸਤਾਨ ਵੁੱਡ ਵਰਕਸ ਦੇ ਥੱਲੇ ਉਹ ਜਿਹੜੇ ਨੇ ਮਲੋਟ ਦੇ ਵਿੱਚ ਆਪਣੀ ਦੁਕਾਨ ਕਰਦੇ ਨੇ। ਉਹਨਾਂ ਨੇ ਕਿਹਾ ਵੀ ਇਹੋ ਜਿਹਾ ਨਾਂ ਪੜ੍ਹ ਕੇ ਲੋਕ ਉਹਨਾਂ ਦਾ ਮਜ਼ਾਕ ਵੀ ਉਡਾਉਂਦੇ ਨੇ, ਡਰਾਉਂਦੇ ਵੀ ਨੇ, ਨਾਂ ਬਦਲਣ ਲਈ ਵੀ ਕਹਿੰਦੇ ਨੇ, ਪਰ ਉਹ ਕਦੇ ਨਹੀਂ ਮੰਨੇ ਇਸ ਗੱਲ ਲਈ। ਫਿਰ ਉਹਨਾਂ ਨੇ ਕਿਹਾ ਵੀ ਕੁਝ ਲੋਕਲ ਲੀਡਰਾਂ ਨੇ ਵੀ ਉਹਨਾਂ ਦੇ ਉੱਤੇ ਬੋਰਡ ਉਤਾਰਨ ਲਈ ਦਬਾਅ ਬਣਾਇਆ, ਪਰ ਉਹਨਾਂ ਨੇ ਕਿਹਾ ਵੀ ਭਾਰਤ ਸਿੰਘ ਤਾਂ ਠੀਕ ਹੈ ਪਰ ਪਾਕਿਸਤਾਨ ਸਿੰਘ ਬਦਲੋ। ਉਹਨਾਂ ਨੇ ਕਿਹਾ ਜੀ ਵੀ ਇਹ ਮੈਂ ਇਸ ਲਈ ਤਿਆਰ ਨਹੀਂ ਹਾਂ ਕਦੇ ਵੀ। ਫਿਰ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਇਸ ਸਟੈਪ ਦੀ ਤਾਰੀਫ ਕਰਨ ਵਾਲਿਆਂ ਦੀ ਵੀ ਕਮੀ ਨਹੀਂ ਹੈ, ਤੇ ਹਾਈਵੇ ਤੇ ਦੁਕਾਨ ਹੋਣ ਕਰਕੇ ਕਈ ਲੋਕ ਜਸਟ ਕਿਉਰਿਓਸਿਟੀ ਦੀ ਖਾਤਰ ਰੋਕ ਕੇ ਜਿਹੜਾ ਉਹ ਦੇਖਦੇ ਨੇ ਔਰ ਪੁੱਛਦੇ ਨੇ ਵੀ ਇਹ ਤੁਸੀਂ ਨਾਂ ਕਿਵੇਂ ਰੱਖਿਆ। ਫਿਰ ਉਹਨਾਂ ਸਬ ਹੈਡਿੰਗ ਦਿੱਤਾ ਭਾਰਤ ਨੂੰ ਬਚਾਉਂਦਾ ਪਾਕਿਸਤਾਨ। ਫਿਰ ਉਹਨੇ BBC ਨੇ ਕਿਹਾ ਕਿ ਵੀ ਦੋਨਾਂ ਬੱਚਿਆਂ ਨਾਲ ਵੀ ਉਹਨਾਂ ਨੇ ਗੱਲ ਕੀਤੀ, ਤੇ ਪਾਕਿਸਤਾਨ ਸਿੰਘ ਨੇ ਕਿਹਾ ਕਿ ਸਕੂਲ 'ਚ ਜਦੋਂ ਕੋਈ ਮੈਨੂੰ ਜਿਹੜੇ ਨੇ ਬਾਕੀ ਉਹ ਪਾਕਿਸਤਾਨ ਸਿੰਘ ਕਹਿ ਕੇ ਹੀ ਬੁਲਾਉਂਦੇ ਨੇ, ਤੇ ਫਿਰ ਉਹਨਾਂ ਨੂੰ ਪੁੱਛਿਆ ਕਿ ਵੀ ਕੀ ਜਦੋਂ ਤੁਹਾਨੂੰ ਕੋਈ ਪਾਕਿਸਤਾਨ ਸਿੰਘ ਕਹਿ ਕੇ ਬੁਲਾਉਂਦਾ ਬੁਰਾ ਨਹੀਂ ਲੱਗਦਾ? ਉਹਨਾਂ ਨੇ ਕਿਹਾ ਕਿ ਜੀ ਇਹ ਮੇਰੇ ਪਾਪਾ ਨੇ ਇਹ ਨਾਂ ਰੱਖਿਆ। ਔਰ ਇੱਕ ਪਾਰਟ ਉਹਦੇ 'ਚ ਉਹਨਾਂ ਨੇ ਕਿਹਾ ਵੀ ਜਦੋਂ ਸਾਡੀ ਮਾਂ ਜਿਹੜੀ ਹੈ ਉਹ ਕੁੱਟਦੀ ਹੈ ਭਾਰਤ ਸਿੰਘ ਨੂੰ ਤੇ ਮੈਂ ਜਾਂਦਾ ਵਿੱਚ ਆ ਕੇ ਬਚਾਉਂਦਾ ਹੈ। ਔਰ ਇਹ ਸਾਰੀ ਅੱਗੇ ਥੋੜੀ ਜਿਹੀ ਹੋਰ ਵੀ ਹੈ ਪਰ ਮੈਂ ਸਮਾਂ ਸੀਮਾ ਦੇਖਦੇ ਕਰਦੇ ਹਾਂ। ਔਰ ਮੈਂ ਸਮਝਦਾ ਵੀ ਇਹ ਬੇਸ਼ੱਕ ਇੱਕ ਹਿਊਮਨ ਇੰਟਰਸਟ ਸਟੋਰੀ ਹੈ, ਸੋਹਣੇ ਬੱਚੇ ਦਸਤਾਰਾਂ ਸਜਾਈਆਂ ਹੋਈਆਂ, ਪਰ ਇਹ ਸਿੱਖ ਜ਼ਹਿਨੀਅਤ ਦਾ ਵੀ ਪ੍ਰਗਟਾਵਾ ਕਰਦਾ। ਔਰ ਇੱਕ ਗੱਲ ਜਿਹੜੀ ਮੈਂ ਇਸ ਪ੍ਰਿੰਟ ਆਊਟ ਦੇ ਵਿੱਚ ਭਾਵੇਂ ਨਹੀਂ ਆਈ ਲੇਕਿਨ ਇਸ ਸਟੋਰੀ ਦੇ ਵਿੱਚ ਇਹ ਜ਼ਰੂਰ ਸੀ, ਕਿਉਂਕਿ ਮੈਂ ਇਹ ਸਮਝਦਾ ਕਿ ਉਹਨਾਂ ਨੇ ਇਹ ਕਿਹਾ ਕਿ ਵੀ ਮੈਂ ਕਿਵੇਂ ਅਸੀਂ ਉੱਥੋਂ ਉਜੜ ਕੇ ਹਾਂਸੀ ਦੇ ਵਿੱਚ ਆਏ, ਉੱਥੇ ਅਸੀਂ ਜਿਹੜਾ ਨਵੰਬਰ 84 ਚ ਸਭ ਕੁਝ ਉਜਾੜ ਕੇ ਫਿਰ ਅਸੀਂ ਇੱਥੇ ਆਏ। ਔਰ ਮੈਂ ਇਹ ਸਮਝਦਾ ਵੀ ਅਲਟੀਮੇਟਲੀ ਇਹ ਦੋਨੋਂ ਦੇਸ਼ ਐਗਜ਼ਿਸਟ ਵੀ ਕਰਨਗੇ ਔਰ ਇਹਨਾਂ ਦੇ ਸਬੰਧ ਜਿਹੜੇ ਨੇ ਉਹ ਦੋਸਤਾਨਾ ਹੋਣੇ ਚਾਹੀਦੇ ਨੇ। ਔਰ ਮੈਂ ਆਪਣੇ ਬੱਚਿਆਂ ਨੂੰ ਇਹਨਾਂ ਨਾਵਾਂ ਦੇ ਨਾਲ ਹੀ ਬੁਲਾਉਂਦਾ ਔਰ ਇਹ ਨਾਂ ਇਸ ਗੱਲ ਦਾ ਪ੍ਰਤੀਕ ਨੇ। ਸੋ ਮੈਂ ਸਮਝਦਾ ਹਾਂ ਵੀ ਇਹ ਗੱਲ ਇੱਕ ਪਾਸੇ ਪਾਕਿਸਤਾਨ ਨਾਲ ਰਿਲੇਟਡ, ਕਦੇ ਕ੍ਰਿਕਟ ਮੈਚ ਹੋਏ, ਕਦੇ ਕੋਈ ਹੋਰ ਹੋਏ, ਕਿਉਂ ਜਿਹਾ ਰਿਐਕਸ਼ਨ ਕਰਦੇ ਨੇ ਸਾਰੇ ਭਾਰਤੀ, ਤੇ ਦੂਜੇ ਪਾਸੇ ਇੱਕ ਸਿੱਖ ਜਿਹਨੇ ਉਹਨੇ ਕਿਹਾ ਵੀ ਸਾਡਾ ਸ਼ੇਖੂਪੁਰਾ ਜ਼ਿਲ੍ਹਾ, ਉਹ ਮੈਂ ਹੁਣ ਅੱਗੇ ਸਮਾਂ ਸੀਮਾ ਕਰਕੇ ਵੇਰਵਾ ਨਹੀਂ ਪੜ੍ਹਦਾ ਕਿ ਵੀ ਸ਼ੇਖੂਪੁਰਾ ਜ਼ਿਲ੍ਹਾ ਹੈ ਔਰ ਅਸੀਂ ਕਿਵੇਂ ਉੱਥੋਂ ਉਜੜ ਕੇ ਆਏ, ਮੇਰੀ ਚਾਹਨਾ ਹੈ ਮੈਂ ਉੱਥੇ ਵੀ ਜਾਵਾਂ, ਔਰ ਇੱਥੇ ਅਸੀਂ ਹਾਂਸੀ ਹਰਿਆਣੇ ਤੋਂ ਉਜੜ ਕੇ ਆਏ, ਪਰ ਅਲਟੀਮੇਟਲੀ ਸੋਲੂਸ਼ਨ ਇਹੀ ਹੈ। ਸੋ ਮੈਂ ਸਮਝਦਾ ਹਾਂ ਵੀ ਭਾਰਤ ਔਰ ਪਾਕਿਸਤਾਨ ਦੋਨੋਂ ਦੇਸ਼ ਐਗਜ਼ਿਸਟ ਕਰਦੇ ਨੇ, ਉਹਨਾਂ ਨੇ ਕਰਨਾ ਵੀ ਹੈ। ਔਰ ਉਹਨਾਂ ਦੇ ਵਿਚਾਲੇ ਜੇ ਇੱਕ ਸਿੱਖ ਬਾਪ ਆਪਣੇ ਦੋ ਬੇਟਿਆਂ ਦੇ ਨਾਲ ਸਮਾਜ ਨੂੰ ਇਹ ਬੈਲੈਂਸ ਰੱਖਣ ਦਾ ਨਾਂ ਦਿੰਦਾ ਹੈ, ਤੇ ਅਲਟੀਮੇਟਲੀ ਬਫਰ ਸਟੇਟ ਉਹ ਬੈਲੈਂਸ ਹੀ ਹੈ ਜਿਹੜਾ ਕਿ ਦੋ ਨਿਊਕਲੀਅਰ ਸਟੇਟਾਂ ਇੰਡੀਆ ਔਰ ਪਾਕਿਸਤਾਨ ਤੇ ਔਰ ਚੀਨ ਦੇ ਵਿਚਕਾਰ, ਤਿੰਨ ਨਿਊਕਲੀਅਰ ਸਟੇਟਾਂ ਦੇ ਵਿਚਕਾਰ ਖਾਲਿਸਤਾਨ ਇਹ ਮੈਸੇਜ ਦੇਗਾ ਕਿ ਵੀ ਫਿਰ ਜੇ ਭਾਰਤ ਪਾਕਿਸਤਾਨ ਨੂੰ ਕੁੱਟਦਾ ਹੈ ਜਾਂ ਪਾਕਿਸਤਾਨ ਭਾਰਤ ਨੂੰ ਕੁੱਟਦਾ ਹੈ ਤੇ ਫਿਰ ਉਹ ਭਰਾ ਖਾਲਿਸਤਾਨ ਦੋਨਾਂ ਨੂੰ ਜਿਹੜਾ ਬੈਲੈਂਸ ਰੱਖੇਗਾ, ਫਿਰ ਕੁੱਟਣ ਤੱਕ ਨੌਬਤ ਨਹੀਂ ਆਏਗੀ। ਅਸੀਂ ਵਿੱਚ ਭਰਾ ਸੱਜੇ ਨਾਲ ਇੱਧਰ ਧੱਕਿਆ ਖੱਬੇ ਨਾਲ ਨਹੀਂ ਭਾਈ ਲੜਨਾ ਨਹੀਂ ਹੈ। ਔਰ ਸਾਡੀ ਦੋਨਾਂ ਦੇ ਨਾਲ ਹੀ ਰੂਹਾਨੀ ਸਾਂਝ ਵੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ, ਸਾਈਂ ਮੀਆਂ ਮੀਰ ਗੁਰੂ ਅਰਜਨ ਸਾਹਿਬ ਦੀ, ਔਰ ਔਨ ਦਾ ਗਰਾਊਂਡ ਸਾਡੇ ਲਈ ਉਹ ਸਾਡਾ ਪੰਜਾਬ ਔਰ ਦੂਸਰਾ ਪਾਸਾ ਜਿਹੜਾ ਹੈ ਸਾਡੇ ਗੁਰੂਆਂ ਦੀ ਸਾਂਝ ਵੀ ਹੈ। ਸਾਡਾ ਮੱਕਾ ਮਦੀਨਾ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਉੱਥੇ ਨੇ, ਤੇ ਇਧਰ ਉਹ ਤਹਿਜ਼ੀਬ ਦੀ, ਬੋਲੀ ਦੀ, ਲੱਤਾਂ ਖਿੱਚਣ ਦੀ ਵੀ, ਜਿਵੇਂ ਮੈਂ ਆਪਣੀ ਸਪੀਚ ਕਿਹਾ, ਸਾਰੀਆਂ ਸਾਂਝਾਂ ਨੇ। ਸੋ ਮੈਨੂੰ ਇਹ ਲੱਗਾ ਕਿ ਵੀ ਇਹ ਸਟੋਰੀ ਵਰਥ ਡਿਸਕਸਿੰਗ ਹੈ ਕਿ ਅਲਟੀਮੇਟਲੀ ਕਿ ਬਫਰ ਸਟੇਟ ਖਾਲਿਸਤਾਨ ਦਾ ਮਤਲਬ ਕੀ ਹੈ, ਉਹ ਭਾਰਤ ਸਿੰਘ ਤੇ ਪਾਕਿਸਤਾਨ ਸਿੰਘ ਦੱਸ ਰਹੇ ਨੇ ਜੀ। ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵੀਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਰਿਕਰਿੰਗ ਡੋਨਰ ਬਣ ਕੇ ਕਰ ਸਕਦੇ, ਜਾਂ ਫਿਰ ਤੁਸੀਂ ਸਾਨੂੰ ਚੈੱਕ ਬਣਾ ਕੇ TV84 ਦੇ ਨਾਂ ਤੇ ਮੇਲ ਕਰ ਸਕਦੇ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਨੂੰ ਸੰਪਰਕ ਕਰ ਸਕਦੇ ਹੋ 5164060694। ਥੈਂਕ ਯੂ ਸੋ ਮਚ ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ। ਇਹਨੂੰ ਈਸ਼ ਨੂੰ ਪੁੱਛੋ ਵੀ